मेरी तरफ से आप सबको सलाम पहुंचे और आप जिस तरह देख रहे हैं आज इस नई सवेर दे विच असीं फिर बुजुर्ग नज़ीर साहब दे नाल एक नवा किस्सा लैके आए हैं। नवा किस्सा इंज दा है कि एक बाप है ते 7-8 बच्चे ते एक बीवी है। माँ बाप अपने बच्चों जो नाल लैके जाते हैं तो तुहानूं पता जो बच्चे ज्यादा होंदे सीटां माँ बाप लेना नहीं पसंद करता, तो उन्हें आख्या जी 8 बच्चे नाल ते मां प्यो जो मतलब कि लैके बच्चों जाता है फिर बस वाले वेख के भी ज्यादा समान होए बच्चे होंगे फिर की होंदा है परेशान। टांगिया का दौर उस दौर का ना किस्सा बड़ा खूबसूरत लिखा है, अज असीं उन्हां दी ज़ुबानी तुहाडी नज़र करांगे। जी बुजुर्गो, ਇਹ ਲਿਖਿਆ ਸੀ ਮੈਂ ਸ਼ਾਦੀ ਤੇ ਗਿਆ ਹਾਂ ਤੇ ਉੱਥੇ ਨਾ 8 ਬੱਚੇ ਹਨ ਮੇਰੇ ਨਾਲ, 3 ਸਵਾਰੀਆਂ, ਸਾਨੂੰ ਕੋਈ ਬੱਸ ਤੇ ਨਾ ਬਾਏ ਜੀ। ਤੇ ਉਹ ਲਿਖਿਆ ਆ ਤੋਂ ਆਏ ਝਾਲ ਤੋਂ ਬੈਠੇ ਤਾਂਗੇ, ਤਾਂਗਾ ਸਾਰਾ ਮਰ ਲਿਆ ਤੇ ਪਹੁੰਚ ਗਏ ਅਸੀਂ ਮੰਗੇ। ਦਿਨ ਸੀ ਸਾਰਾ ਲੰਘ ਗਿਆ ਤੇ ਬੱਸ ਕੋਈ ਨਾ ਚੁੱਕੇ, ਭੱਜੀ ਟੁੱਟੀ ਇੱਕ ਬਾਸੀ ਆਈ ਆਖਣ ਚੜ ਜੋ ਉੱਤੇ। 8 ਬੱਚੇ ਤੇ 3 ਸਵਾਰੀਆਂ ਲੱਗੇ ਜਦੋਂ ਬਿਠਾਣ, ਵੇਖ ਕੇ ਬੱਚੇ ਇੰਨੇ ਸਾਰੇ ਕੰਨਾਂ ਨੂੰ ਹੱਥ ਲਾਣ। ਮੈਂ ਤੇ ਬਹੁਤ ਹੈਰਾਨ ਜਿਹਾ ਹੋਇਆ, ਹੁਣ ਕੀ ਕਰਾਂ ਖੁਦਾਇਆ, ਇੰਨੇ ਬੱਚੇ ਨਾਲ ਮੈਂ ਲੈ ਕੇ ਘਰੋਂ ਕਿਉਂ ਸਾ ਆਇਆ। ਕਿਲੇ ਵੱਲੋਂ ਇੱਕ ਆਈ ਸਜ਼ੂਕੀ ਬੈਠ ਕੇ ਉਸਦੇ ਉੱਤੇ, ਨਾਰੰਗ ਮੋੜ ਉਤਾਰਿਆ ਉਸਨੇ ਬੱਚੇ ਨੇ ਸਭ ਸੁੱਤੇ। ਕਰੀਏ ਫਿਰ ਇੰਤਜ਼ਾਰ ਬੱਸ ਦਾ, ਬੱਸ ਕੋਈ ਨਾ ਲੱਭੇ, 11 ਵਜੇ ਦਾ ਟਾਈਮ ਹੋ ਗਿਆ ਬੰਦ ਦੁਕਾਨਾਂ ਸੱਬੇ। ਸੋਚਿਆ ਰੱਬਾ ਇਸ ਵੇਲੇ ਹੁਣ ਕਿੱਧਰ ਨੂੰ ਮੈਂ ਜਾਵਾਂ, ਇੰਨੇ ਬੱਚੇ ਨਾਲ ਮੈਂ ਲੈ ਕੇ ਫੇਰ ਕਦੀ ਨਾ ਆਵਾਂ। ਬਣੇ ਜੇ ਕੋਈ ਦਰਦੀ ਤੇ ਮੈਂ ਉਸਨੂੰ ਗੱਲ ਸੁਣਾਵਾਂ, ਦੱਸ ਹਕੀਕਤ ਸਾਰੀ ਉਸਨੂੰ ਰਾਤ ਦਾ ਵਕਤ ਪਾਵਾਂ। ਇੱਕ ਦਿਨ ਜਾਈ ਦਿਲ ਵਿੱਚ ਨਾਰੰਗ ਰਿਸ਼ਤੇਦਾਰੀ, ਨਵੀਂ ਸੀ ਰਿਸ਼ਤੇਦਾਰੀ ਉੱਥੇ ਕਰ ਲਈ ਅਸਾਂ ਤਿਆਰੀ। ਬੈਠੇ ਫਿਰ ਸਜ਼ੂਕੀ ਉੱਤੇ ਨਾਰੰਗ ਦੇ ਵਿੱਚ ਆਏ, ਇੱਧਰ ਉੱਧਰ ਫਿਰਦੇ ਰਹੇ ਸਾਂ ਪੇਸ਼ ਕੋਈ ਨਾ ਜਾਏ। ਅੱਧੀ ਰਾਤ ਦਾ ਵੇਲਾ ਹੋਇਆ ਬੂਹਾ ਜਦ ਖੜਕਾਇਆ, ਸੋਨਾ ਬਾਗ ਬੂਹੇ ਦੀ ਅੰਦਰੋਂ ਬਾਹਰ ਸੀ ਬੰਦਾ ਆਇਆ। ਨਵੀਂ ਸੀ ਰਿਸ਼ਤੇਦਾਰੀ ਉਹ ਨਾ ਵਾਕਫ ਹੈ ਸੀ ਮੇਰਾ, ਇਸ ਤੋਂ ਪਹਿਲੋਂ ਕਦੀ ਮੈਂ ਉੱਥੇ ਮਾਰਿਆ ਨਹੀਂ ਸੀ ਫੇਰਾ। ਘਰ ਜਾ ਲੈ ਗਿਆ ਉਹ ਵਿਚਾਰਾ ਮੰਜੀ ਉੱਤੇ ਬਿਠਾਇਆ, ਬੀਵੀ ਆਪਣੀ ਤਾਈ ਉਸਨੇ ਇਹ ਫਿਰ ਆਖ ਸੁਣਾਇਆ। ਗੁਜਰਾਂ ਵਾਲਿਆਂ ਆਏ ਪ੍ਰਾਹੁਣੇ ਰੋਟੀ ਤੂੰ ਪਕਾਵੀਂ, ਹੀਲਾ ਕਰਕੇ ਇਹਨਾਂ ਤਾਈ ਰੋਟੀ ਜਲਦ ਖਵਾਵੀਂ। ਝੋਨੇ ਦੇ ਉਹਨੇ ਚੌਲ ਪਕਾਏ ਨਾ ਕੋਈ ਤੜਕਾ ਲਾਇਆ, ਕੱਢ ਕੇ ਉਸ ਪਤੀਲੇ ਵਿੱਚੋਂ ਪੱਖਾ ਫੇਰ ਚਲਾਇਆ। ਪੱਖਾ ਜਦ ਚਲਾਇਆ ਉਸਨੇ ਪੱਖੇ ਲਾਈ ਸੀ ਖਿੱਚ, ਸਾਲਣ ਵਾਲਾ ਢੱਕਣਾ ਖੁੱਲਿਆ ਮੱਖੀਆਂ ਆ ਗਈਆਂ ਵਿੱਚ। ਐਸੀ ਇੰਨੀ ਔਰਤ ਸੀ ਉਹ ਚੌਲ ਪਲੇਟ 'ਚ ਪਾਏ, ਸਾਲਣ ਉੱਤੇ ਪਾ ਕੇ ਉਹਨੇ ਮੇਰੇ ਹੱਥ ਫੜਾਏ। ਫੜ ਪਲੇਟ ਮੈਂ ਸ਼ੁਕਰ ਕੀਤਾ ਤੂੰ ਸਭ ਨੂੰ ਦੇ ਰੱਬ ਸਾਈਆਂ, ਮੈਂ ਸਮਝਿਆ ਆਲੂਆਂ ਦੇ ਵਿੱਚ ਕਾਲੀਆਂ ਮਿਰਚਾਂ ਪਾਈਆਂ। ਗੌਰ ਨਾਲ ਧਿਆਨ ਜਾ ਮਾਰਿਆ ਮੱਖੀਆਂ ਨਜ਼ਰ ਨਹੀਂ ਆਈਆਂ, ਰੱਖ ਦਿੱਤੀ ਪਲੇਟ ਮੈਂ ਉੱਥੇ ਬਹਿ ਗਿਆ ਵਾਂਗ ਛਡਾਈਆਂ। ਲੰਮਾ ਪੈ ਕੇ ਅੱਖਾਂ ਮੀਟਾਂ ਨੀਂਦ ਨਜ਼ਰ ਨਾ ਆਏ, ਦਿਲ ਵਿੱਚ ਸੋਚਾਂ ਇਹੋ ਸੋਚਾਂ ਰਾਤ ਕਿਵੇਂ ਲੰਘ ਜਾਏ। ਭੁੱਖੇ ਭਾਣੇ ਬੱਚੇ ਸੌਂਗੇ ਹੋਸ਼ ਨਹੀਂ ਕਰਦੇ ਕੋਈ, ਆਪ ਉਠਾਇਆ ਬੱਚਿਆਂ ਨੂੰ ਬਾਂਗ ਜਦੋਂ ਸੀ ਹੋਈ। ਪਹਿਲੀ ਬੱਸੇ ਬੈਠ ਕੇ ਜਾਂ ਕੀਤਾ ਯਾਦ ਖਦਾਇਆ, ਨੇਰੇ ਨੇਰੇ ਉਸਨੇ ਸਾਨੂੰ ਮਰੀਜ਼ ਘਿਆਨ ਪਹੁੰਚਾਇਆ। ਉਥੋਂ ਉਤਰ ਕੇ ਗੁਜਰਾਂ ਵਾਲੇ ਦੀ ਬੱਸ 'ਚ ਕਦਮ ਟਿਕਾਏ, 8 ਵਜੇ ਤੋਂ ਪਹਿਲੋਂ ਅਸੀਂ ਕਿਲੇ ਚੰਦੇ ਆਏ। ਹਾਲ ਸੁਣੋ ਉਸ ਔਰਤ ਦਾ ਉਹ ਫਿਰਦੀ ਅੰਜ ਵਿਚਾਰੀ, ਮੈਨੂੰ ਤਾਂ ਅੰਜ ਲੱਗਦਾ ਜਿਵੇਂ ਨਾਰੰਗ ਦੀ ਚਮਿਆਰੀ। ਏਡੇ ਗੰਦੇ ਕੱਪੜੇ ਉਹਦੇ ਉੱਤੋਂ ਖਿਲਰੇ ਵਾਲ, ਹਨੇਰੇ ਵਿੱਚ ਖਲਾਰੋ ਉਸਨੂੰ ਡਰ ਜਾਂਦੇ ਨੇ ਬਾਲ। ਇਥੋਂ ਤੀਕਰ ਕਿੱਸਾ ਉਸਦਾ ਤੁਹਾਨੂੰ ਜੋੜ ਸੁਣਾਵਾਂ, ਜ਼ਿੰਦਗੀ ਆਪਣੀ ਦੇ ਵਿੱਚ ਉਸਨੂੰ ਮੱਥੇ ਫੇਰ ਨਾ ਲਾਵਾਂ। क्या बात है जनाब, क्या बात है, क्या बात है, जबरदस्त हो गया। किन्ना जबरदस्त। ये कहते ने कि सारियां गल्लां मेरे नाल हड्ड बीतियां ने जिन्हां ने मैं किस्से लिखे ने। जेड़ा कोई भी काम मेरे नाल हुंदा है या वेखना है या दुनियादारी ते नजर आउंदा ओदा बुजुर्ग किस्सा बना देंदे ने। खुदा ने इन्हां नूं बहुत वड्डी नेमत दे नाल नवाजिया। असीं इन्हां दी कदर करने आ, एप्रीशिएट करने आ कि खुदा इन्हां नूं होर ज्यादा नेमतां दे। 70 साल उन्हां दी एज हो गई है ते अज भी वेख लो जिंज असीं इन्हां नूं बचपन च वेखिआ या जिंज असीं इन्हां नूं वेंदे आए आ, इदू ये डबल सन। 6 फुट कद उन्हां दा ते बहुत ज्यादा जवान, बाजू फड़न दे माहिर, मतलब कि किसी दे नाल कोई बाजू फड़न दा कोई जोड़ पै जांदा ते ओहदे विच मास्टर सन। ते कई एक चीज़ां आंदे ने किलो किलो घ्यो 5-5 किलो गोश्त खा जांदा सा। ते ये दौर है हर चीज़ का एक अजीजों की ये वक्त हमेशा एक जैसे नहीं रहिंदे, वक्त बदलता रहिंदा है। इसलिए इस तो पहला कि साडा तुहाडा ही वक्त बदले, अपनी दुआवां च याद रखिया जैसियां तुहाडीआं दुआवां दे बेहद मुतलक। थैंक यू सो मच।